अस्सलाम वालेकुम जी नाज़रीन, तुहानूं याद होएगा 3-4 दिन पहले असीं एक प्रोग्राम कीता सी, उहदे च एक वाकिया दा सी मैं हवाला दिता सी कि साडे एक बड़े बजुर्ग अच्छे दोस्त साडे बहुत प्यार वाले जी अच्छू खान साहब ढोलक नवाज अल मशहूर ते उन्हां दे नाल एक वाकिया होया सी कि उन्होंने अपने घर दे विच ना एक टाली लगी सी ते ओह कट दी कि यार है मतलब मैं भी जगह रोकी है ते लेकिन वो कलोनी हैगी सी रेलवे दी मतलब ते वो गौरमेंट दी कलोनी सी ਤੇ ਉਹਦੇ 'ਚ ਹੁੰਦਾ ਵੀ ਤੁਸੀਂ ਇੱਕ ਇੱਟ ਵੀ ਆਪਣੀ ਮਰਜ਼ੀ ਨਾਲ ਹਿਲਾ ਨਹੀਂ ਸਕਦੇ ਕਿਉਂਕਿ ਗਵਰਨਮੈਂਟ ਦੀ ਪ੍ਰਾਪਰਟੀ ਸਾਰੀ ਹੁੰਦੀ ਰਹਿ ਸਕਦੇ ਆ ਬਸ ਵਾਧਾ ਘਾਟਾ ਕੁਝ ਨਹੀਂ ਕਰ ਸਕਦੇ ਉਹਦੇ 'ਚ ਕਿਤੇ ਖਾਨ ਸਾਹਿਬ ਨੇ ਭੁਲੇਖੇ 'ਚ ਬਸ ਕੇ ਯਾਰ ਚੱਲ ਐ ਦਰਮਿਆਨ 'ਚ ਐਵੇਂ ਉਹ ਟਾਲੀ ਕੱਟਦੀ ਤੇ ਉਹ ਅੱਗੋਂ ਹੁਣ ਕੀ ਹੋਇਆ ਉਸ ਟਾਲੀ ਕੱਟਣ ਤੋਂ ਬਾਅਦ ਖਾਨ ਸਾਹਿਬ ਉਹਦਾ ਦੱਸਣਾ ਜੀ। ਉਹ ਜਗ੍ਹਾ ਥੋੜੀ ਸੀ ਤੇ ਟਾਲੀ ਜਦੋਂ ਕੋਈ ਮੀਂਹ ਹਨੇਰੀ ਦਰਖਤ ਆਉਂਦਾ ਸੀ ਤੇ ਮੇਰੇ ਕੋਠੇ ਨੂੰ ਟਾਲੀ ਦੀ ਟੇਕ ਲੱਗਦੀ ਸੀ। ਅੱਛਾ ਤੇ ਮੈਂ ਕਿਹਾ ਯਾਰ ਕਟਵਾ ਦਈਏ, ਚਲੋ ਜਗ੍ਹਾ ਈਜ਼ੀ ਹੋ ਜਾਏਗੀ। ਹਾਂ ਉਹ ਮੈਂ ਜਦੋਂ ਟਾਲੀ ਕਟਵਾਈ ਬਾਜ਼ਾਰੋਂ ਬੰਦਾ ਲਿਆ ਕੇ ਪ੍ਰੋਫੈਸ਼ਨਲ, ਉਹਨੇ ਮੇਰੇ ਨਾਲ 7000 ਰੁਪਏ ਮੁੱਕਿਆ, ਉਹਨੇ ਪੈਸੇ ਦੇ ਦਿੱਤੇ ਤੇ ਰੇਟ ਹੋ ਗਿਆ ਤੇ ਧੁੰਦ ਬੜੀ ਤੇ ਬੈਠੇ ਮਦੇ ਨਾਲ ਅੱਗ ਸੇਕਣ ਰਹੇ। ਨਹੀਂ ਮਤਲਬ ਜਦੋਂ ਟਾਲੀ ਕੱਟੀ ਜਾ ਰਹੀ ਉਦੋਂ ਰੇਟ ਹੋਇਆ ਜਾਂ ਜਦੋਂ ਕੱਟੀ ਗਈ ਜਦੋਂ ਕੱਟੀ ਗਈ ਉਹਦਾ ਰੇਟ ਹੋਇਆ। ਉਹ ਜਦੋਂ ਚਲੇ ਗਏ ਹਾਂਜੀ, ਉਹ ਵੀ ਚਲਾ ਗਿਆ ਨਾ, ਆਰੇ ਵਾਲਾ ਵੀ ਜਿਹੜਾ ਹੁੰਦਾ ਸਾਰੇ। ਹਾਂ ਪੂਰੀ ਲੇਬਰ ਪੁਲਿਸ ਆਈ ਬਾਅਦ ਚ ਪੁਲਿਸ ਆਈ। ਅੱਛਾ ਤੇ ਧੁੰਦ ਕਾਫੀ ਸੀ, ਅੱਗ ਸੇਕਣ ਲਈ। ਕਹਿੰਦਾ ਅੱਛੂ ਹਾਂ ਕਿਹੜਾ ਜੀ? ਮੈਂ ਕਿਹਾ ਜੀ ਮੈਂ ਆ ਜਵਾਨਾ ਤੇਰੇ ਖਿਲਾਫ ਦਰਖਾਸਤ ਆ। ਉਹ ਮੈਂ ਧੁੰਦ ਪੈ ਰਹੀ ਸੀ, ਮੈਂ ਕਿਹਾ ਐਵੇਂ ਈਜ਼ੀ ਹੈ ਚੇਦਾ ਕਰ ਰਿਹਾ। ਮੈਂ ਕਿਹਾ ਉਹ ਕਹਿੰਦੀ ਦਰਖਾਸਤ ਬਾਤੂ ਦਰਖਤ ਵੱਢਿਆ। ਮੈਂ ਕਿਹਾ ਅੱਛਾ। ਮੈਂ ਉੱਥੋਂ ਮਾਰੀ ਛਾਲ, ਬੱਚਾ ਸੀ ਮੈਂ ਕੁੱਛੜ ਚੁੱਕਿਆ, ਸਿੱਟਿਆ ਤੇ ਕੰਧ ਟੱਪ ਕੇ ਮੈਂ ਭੱਜ ਗਿਆ। ਮੇਰੇ ਖਿਲਾਫ ਦਰਖਾਸਤ ਦੇ ਦਿੱਤੀ, ਨਾਲ ਪਰਚਾ ਦੇ ਦਿੱਤਾ। 2-3 ਦਿਨ ਮੈਂ ਹਵਾਲਾ 'ਚ ਰਿਹਾ ਰੇਲਵੇ ਥਾਣੇ 'ਚ। ਉਸ ਤੋਂ ਬਾਅਦ ਮੇਰਾ ਚਲਾਨ ਹੋ ਗਿਆ। ਆਪ 4-5 ਦਿਨ ਮੈਂ ਜੇਲ੍ਹ 'ਚ ਸਜ਼ਾ। ਉਹ ਆਮ ਜੇਲ੍ਹ ਜਿਹੜੀ ਇੱਥੇ ਨਹੀਂ ਆ ਜਿਹੜੀ ਸਪੈਸ਼ਲ ਨਹੀਂ ਬਣਾਈ ਨਹੀਂ, ਉਹ ਚ ਬਾਅਦ ਜਦੋਂ ਮੁਕੱਦਮਾ ਚੱਲਿਆ ਤੇ ਉਹ ਵੀ ਨਾਲ ਕਮਰਸ਼ੀਅਲ ਜੇਲ੍ਹ ਕਮਰਸ਼ੀਅਲ ਜੇਲ੍ਹ ਹਾਂਜੀ। ਅੱਛਾ ਅੱਛਾ, ਉਹ ਨਾ ਚਲੇ ਗਏ ਤੇ ਮੈਨੂੰ ਜੱਜ ਕੇ ਪੇਸ਼ ਕੀਤਾ ਗਿਆ। ਤੋ ਬਾਬਰ ਦੀਵਾਨਾ ਬੜਾ ਪਿਆਰਾ ਦੋਸਤ, ਅੱਛਾ ਮੁੰਡਾ, ਸ਼ੇਰ ਦੇਗਾ, ਉਹਦਾ ਜੱਜ ਵਾਕਿਫ ਸੀ। ਕੜੀ ਲੱਗੀ ਮੇਰੇ ਤੇ। ਹੁਣ ਸਿਰਫ ਇਹ ਅਨਾਉਂਸ ਕਰਨਾ ਉਹਨੇ ਸਾਈਨ ਕਰਨੇ ਕਿ ਜੇਲ੍ਹ ਜਾਣਾ ਅੰਦਰ। ਤੇ ਉਹਨੂੰ ਕਹਿੰਦਾ ਸਰ ਜੀ ਤੁਹਾਡੀ ਮਿਹਰਬਾਨੀ, ਮੇਰੇ ਉਸਤਾਦ ਜੀ ਨੇ, ਮੇਰੇ ਟੀਚਰ ਆ ਤੇ ਫਨਕਾਰ ਆਦਮੀ, ਤੇ ਇਹਨਾਂ ਨੂੰ ਜੇਲ੍ਹ ਨਾ ਭੇਜੋ ਤੇ ਇਹਨਾਂ ਦੇ ਨਿੱਕੇ ਨਿੱਕੇ ਬੱਚੇ ਦੇ ਸੁਣ ਕੇ ਮਰ ਜਾਣਗੇ। ਉਹ ਕਹਿੰਦਾ नहीं जी बच्चे तो सबके निके छोटे छोटे होते हैं लेकिन जेल तो आपको जाना पड़ेगा। अच्छा तो टीचर आप किस बात के? कहता सर जी म्यूज़िक प्लेयर बड़े अच्छे थे। अच्छा अच्छा क्या प्ले करते? मैं कहा जी मैं कांगो, ढोलक और तबला। अच्छा तबला भी बजाते हो? मैं कहा जी सर। तो जब जेल से आएंगे तो तबला सुनाएंगे। मैं कहा तुम मैंने होने छड़ दो। जब जेल से वापस आएंगे तो तबला सुनाएंगे। स्पेशल मैं तबला सुनाना भी मेरा शिकस्त ਹੁੰਦਾ ਜਿਵੇਂ ਯਾਨੀ ਸਜ਼ਾ ਵੀ ਦੇਣੀ ਹੈ ਤੇ ਬਾਅਦ ਉਹ ਵੀ ਸਜ਼ਾ ਜ਼ਰੂਰੀ। ਕੱਟ ਕੇ ਆ ਕੇ ਤੇ ਤਬਲਾ ਸੁਣਾ। ਸਜ਼ਾ ਬਰਹਕ ਨਾ ਦੇਣ ਵਾਲਾ ਕਾਫਰ ਹੈ। ਸਜ਼ਾ ਬਰਹਕ ਦੇਣ ਵਾਲਾ ਕਾਫਰ ਹੈ। ਅੱਛਾ ਅੱਛਾ ਫਿਰ ਚਲੇ ਗਏ ਜੀ ਜੇਲ੍ਹ। ਅੱਛਾ ਉਹ ਮਰੋ ਆਹੋ ਅੱਛਾ ਜੇਲ੍ਹ ਚਲੇ ਗਏ ਜੀ। ਨਹੀਂ ਉੱਥੇ ਕੋਈ ਬਹਿਸ ਬੂਸ ਵਕੀਲਾਂ ਨਾਲ ਕੋਈ? ਉਹ ਤੇ ਇਹ ਸਿਲਸਿਲਾ ਬਾਅਦ ਸ਼ੁਰੂ ਹੋਇਆ ਨਾ। ਅੱਛਾ ਹਾਂਜੀ, ਜੇਲ੍ਹ ਮੈਂ ਚਲਾ ਗਿਆ ਸਜਾ ਸਾਹਿਬ ਤੇ ਮੈਂ ਜਾ ਕੇ ਬੈਠਾ ਇਕੱਲਾ ਹੀ। ਸਰਦੀ ਬੜੀ, ਧੁੱਪ ਲੱਗੀ, ਮੈਂ ਸੇਕਣ ਰਿਹਾ ਤੇ ਕਰੈਕਟਰ ਆਇਆ ਮੋਟਾ ਜਿਹਾ, ਬਨੈਣ ਤੇ ਲਾਚਾ ਪਾਇਆ ਉਹਨੇ। ਸਲਾਮਾਂ ਲੈ ਕੇ ਮੈਂ ਹਵਾ ਲੈ ਕੇ ਅੱਛੂ ਭਲਵਾਨ ਤੂੰ ਕਿੱਧਰ? ਮੈਂ ਕਿਹਾ ਇਹ ਕੌਣ ਹੈ ਕਰੈਕਟਰ? ਉੱਥੇ ਕਿਤੇ ਵਾਕਫ ਨਿਕਲੇ। ਯਾਰ ਤੂੰ ਕਿਹੜੇ ਕੇਸ ਸੀ? ਤੂੰ ਤਾਂ ਬੰਦਾ ਹੀ ਨਹੀਂ, ਤੂੰ ਤਾਂ ਐਡਾ ਬੰਦਾ ਸ਼ਰੀਫ ਆਦਮੀ, ਫਨਕਾਰ ਆਦਮੀ, ਯਾਰ ਤੂੰ ਕਿਹੜੇ ਕੇਸ 'ਚ ਆ ਗਿਆ? ਮੈਂ ਤੈਨੂੰ ਵੇਖ ਕੇ ਹੈਰਾਨ ਹੋ ਗਿਆ। ਮੈਂ ਕਿਹਾ ਆਹੋ ਯਾਰ। ਫਿਰ ਦੱਸਦੇ ਸਹੀ। ਮੈਂ ਕਿਹਾ ਬਹਿ ਜਾ ਯਾਰ ਤੈਨੂੰ ਦੱਸਾਂ। ਮੈਂ ਨਾਲ ਹੀ ਸੀਰੀਅਸ ਹੋ ਗਿਆ। ਮੈਂ ਯਾਰ ਮੇਰੇ ਕੋਲ ਕਤਲ ਹੋ ਗਿਆ। ਕਹਿੰਦਾ ਹੈਂ? ਮੈਂ ਕਿਹਾ ਆਹੋ। ਕਹਿੰਦਾ ਨਹੀਂ। ਮੈਂ ਕਿਹਾ ਅੱਲਾ ਦੀ ਕਸਮ। ਉਹਨੇ ਅੱਗੋਂ ਅੱਲਾ ਦੀ ਕਸਮ ਖਾ ਕੇ ਨਹੀਂ। ਮੈਂ ਕਿਹਾ ਆਹੋ ਯਾਰ ਕੌਣ ਸੀ? ਮੈਂ ਕਿਹਾ ਯਾਰ ਕਿ ਬੇਜ਼ਬਾਨ ਦਰਖਤ। ਕਹਿੰਦਾ ਹੈਂ ਉਹ ਕੌਣ? ਉਹ ਮੈਂ ਕਿਹਾ ਕਰੈਕਟਰ ਆ, ਘਰ 'ਚ ਦਰਖਤ ਲੱਗਾ ਸੀ, ਉਹ ਬਣਾਤਾ ਮੈਂ, ਮੈਨੂੰ ਫੜ ਕੇ ਲਏ। ਅੱਛਾ ਅੱਛਾ ਟੈਨਸ਼ਨ ਲੈਣੀ, ਘਬਰਾਉਣਾ ਨਹੀਂ। ਐ ਨਾਲ ਹੀ ਮੈਂ ਲੰਗਰ ਖਾਂਦਾ ਉੱਥੇ ਮੇਰੀ ਡਿਊਟੀ 21 ਛੁਰੀਆਂ ਦੇ ਕੇਸ ਮੈਂ ਅੰਦਰ। ਮੈਂ ਕਿਹਾ ਬਹੁਤ ਅੱਛੇ ਕਿਆ ਕਹਿੰਦੇ ਜੋ ਆਪਣਾ ਤਾਰ ਕਰਾਉਣ ਡਿਆ ਬੜਾ ਵਧਾ ਚੜਾ। ਮੈਂ ਕਿਹਾ ਕਿਹਾ ਕਹਿੰਦੇ ਉਹਦੇ ਰੂਹ ਮਾਰਦੀ 21 ਛੁਰੀਆਂ ਨਾਲ ਲਿਆ ਵੀ ਬੰਦਾ 2 ਘਾਟ ਹੀ ਮਾਰ ਲੈਂਦਾ ਇਕੱਠੀ 21 ਛੁਰੀਆਂ। ਚਲੇ ਗਏ ਜੀ। ਉਹ ਆਪਣੇ ਜਿੱਥੇ ਅਸੀਂ ਸਾਡੀ ਟ੍ਰਾਂਸਫਰ ਹੋਣੀ ਸੀ ਰਿਹਾਇਸ਼ਗਾਹ, ਉੱਥੇ ਚਲੇ ਗਏ ਅੰਦਰ। ਹੋਰ ਵੀ ਜਵਾਰੀ ਵੀ ਆਏ, ਆ ਨੰਬਰਾਂ ਵਾਲੇ ਵੀ, ਹੋਰ ਕਾਫੀ ਕਰੈਕਟਰ। रात रहे थे, सुबह सुबह उठे तो पहले 5 बजे आए वो लाल टोपियाँ वाले करैक्टर। कहते मारे
ਅਸੀਂ ਸਾਰੇ ਉੱਠ ਕੇ ਬਹਿ ਗਏ, ਸੁੱਤੇ ਪਏ ਅੱਖਾਂ ਮਲਦੇ 1 2 3 4 ਕਹਿੰਦੇ ਫੇਰ ਸੌਂ ਗਏ ਜਾ ਕੇ। ਅੱਛਾ ਚਲੇ ਨਾਸ਼ਤਾ ਆ ਗਿਆ। ਮੈਂ ਕਹਿੰਦਾ ਨਾਸ਼ਤਾ ਤੂੰ ਆਵਾ ਹੀ ਬਣਾ ਸਜਾ ਸਾਹਿਬ ਇਸ ਤਰ੍ਹਾਂ ਦੀਆਂ ਸੁੱਕੀਆਂ ਰੋਟੀਆਂ ਤੋਂ ਬਾਅਦ ਬਾਲਣ ਖਾਣ ਰਿਹਾ ਨਹਿਰ ਵਰਗਾ ਪਾਣੀ ਤੋਂ ਬਾਅਦ ਮੁਕਾਮ ਮੌਲਾ ਨਹੀਂ ਕਿਸੇ ਨੇ। ਅੱਛਾ ਉਹ ਚਿੱਕਾਂ ਚੁੱਕੀਆਂ ਦਾ ਸੀ ਤਾਂ ਨੂੰ ਧੁੱਪ ਸੇਕਣ ਲਈ ਤੇ ਸਾਹਮਣੇ 2 ਫਾਂਸੀ ਖਾਂਦੇ ਆ ਹਾ ਦੁੱਖ ਦੂਰ ਹੋ ਗਿਆ। ਲੈ ਬਈ ਜਵਾਨਾ ਖੁਦਾ ਦੀ ਕਿਸਮ ਐ ਲਮਕਣ ਡੇ ਜਿਵੇਂ ਵੱਡੇ ਗੋਸ਼ੇ ਦੇ ਨਹੀਂ ਕੋਲੀਆਂ ਹੀ ਲੰਮੀਆਂ ਲੋਹੇ ਦੀਆਂ। ਓਏ ਮੈਂ ਕਿਹਾ ਤੁਹਾਡੀ ਜ਼ਿੰਦਗੀ ਤੇ ਲਾਨਤ। ਉਹ ਕਿੱਥੇ ਲੈ ਆਂਦਾ ਰੂਹ ਮਰ ਗਈ। ਅੱਛਾ ਫਾਂਸੀ ਮਤਲਬ ਸਾਹਮਣੇ ਓਏ ਮੇਰੇ ਫਾਂਸੀ ਖਾਂਦੇ 2 ਓਏ ਇਕੱਠੇ ਹੀ ਇੱਕ ਅੱਧਾ ਵੀ ਨਹੀਂ। ਮੈਂ ਕਿਹਾ ਇੱਥੇ ਜੋੜਾ ਲਿਆਉਣੇ ਆ ਇੱਕ ਨਾਲ ਗੱਲ ਨਹੀਂ ਬਣਦੀ ਨਾ ਇੱਕ ਦਾਸ ਹੋ ਜਾਏਗਾ ਦੋਵੇਂ ਗੱਲਾਂ ਕਰਦੇ ਮਰ ਚਲ ਜਾਣਗੇ। ਮਰ ਜਾਣਗੇ ਹੱਸਦੇ ਖੇਡਦੇ। ਅੱਛਾ ਜੀ ਉੱਥੋਂ ਸਾਨੂੰ ਆਵਾਜ਼ ਪਈ ਜੋ ਲੰਬੜਦਾਰ ਜੀ ਹੁੰਦੇ ਲਾਲ ਟੋਪੀਆਂ ਓਏ ਆ ਬਾਲਟੀਆਂ ਫੜੋ। ਬਾਲਟੀਆਂ ਫੜ ਲਈਆਂ ਲੈਣ 'ਚ ਜਾ ਰਹੇ ਚੱਕਰੀ ਦੇ ਕੋਲ। ਉੱਥੇ ਕੋ ਮੇਰੇ ਅੱਗੋਂ ਜਿਹੜੇ ਬੌਸ ਸੀ ਨਾ ਗਲਾਈਡਡ ਮਿਊਜ਼ੀਕਲ ਗਰੁੱਪ ਦੇ ਜਿਹੜੇ ਸਾਡੇ ਸਦਰ ਸਨ ਜਨਾਬ ਜਿਵੇਂ ਭੱਟ ਸਾਹਿਬ ਤਾਹਿਰ ਲੋਧੀ ਸਾਹਿਬ ਉਹਨਾਂ ਦਾ ਕਾਫੀ ਹੱਥ ਪੈਂਦਾ ਸੀ। ਉਦੋਂ ਸ਼ਾਹ ਬੇਗ ਸਾਹਿਬ ਜੇਲਰ ਸਨ ਉੱਥੇ ਜਿਸ ਦੌਰਾਨ ਮੈਂ ਜੇਲ੍ਹ 'ਚ ਗਿਆ। ਉਹਨਾਂ ਨੂੰ ਨਹੀਂ ਮੇਰਾ ਪਤਾ ਲੱਗਾ। ਉਹਨਾਂ ਦੱਸਿਆ ਜਾ ਕੇ ਸਾਡਾ ਇੱਥੇ ਮੈਂਬਰ ਆਇਆ ਗਰੁੱਪ ਦਾ ਉਹਦਾ ਖਿਆਲ ਰੱਖਣਾ ਉਹਨਾਂ ਕੋਈ ਕੰਮ ਸ਼ਾਮ ਨਹੀਂ ਕਰਾਉਣਾ ਕਿਸੇ ਕਿਸਮ ਦਾ ਉਹਦਾ ਬੜਾ ਸ਼ਰੀਫ ਆਦਮੀ। ਅਤੇ ਉਹਨਾਂ ਦੀ ਸ਼ਾਦੀ 'ਤੇ ਮੈਂ ਪ੍ਰੋਗਰਾਮ ਵੀ ਕੀਤਾ ਸ਼ਾਹ ਬੇਗ ਸਾਹਿਬ ਦੀ। ਕਹਿੰਦੇ ਯਾਰ ਕਿਹੜਾ ਕਹਿੰਦੇ ਉਹ 3 ਢੋਲਕੀਆਂ ਵਜਾਉਂਦੇ ਸੀ। ਅੱਛਾ ਕਹਿੰਦਾ ਮੈਨੂੰ ਮਿਲਾਓਗੇ ਤਾਂ ਫਿਰ ਮੈਂ ਦੇਖਾਂਗਾ। ਮੇਰਾ ਐਲਾਨ ਹੋਇਆ। ਅੱਛਾ ਸੌਰੀ ਜਾ ਹੀ ਰਹੇ ਅਤੇ ਅਸਿਸਟੈਂਟ ਜਿਹੜਾ ਹੁੰਦਾ ਜੇਲਰ ਜੇਲ੍ਹ ਸੁਪਰਡੈਂਟ ਉਹ ਬੈਠਾ ਅਖਬਾਰ ਪੜ੍ਹ ਰਿਹਾ ਐਨਕਾਂ ਲਾਈਆਂ ਉਹਨੇ ਸੁਬਾਹ ਟਾਈਮ 8 ਵਜੇ ਦਾ। ਉਹਨੇ ਐਨਕ ਨਹੀਂ ਕੀਤੀ ਓਏ ਮੁਹੰਮਦ ਅਰਸ਼ਦ ਕਿਹੜਾ ਓਏ ਰੇਲਵੇ ਕਾਨੂੰਨੀ ਵਾਲਾ। ਮੇਰੇ ਇੱਥੋਂ ਬਾਲਟੀ ਡਿੱਗ ਪਈ। ਮੈਂ ਕਿਹਾ ਮਰ ਗਏ। ਮੈਂ ਕਿਹਾ ਉਹ ਛਿੱਤਰ ਪੌਦੇ ਵਾਲਾ ਐਟਮ ਆ ਗਿਆ। ਹੈਂ ਹੁਣੇ ਐਟਮ ਹੋਣਾ ਛਿੱਤਰ ਪੌਦੇ ਵਾਲਾ ਐਟਮ। ਅਗਲਾ ਸਪੈਲ ਅੱਛਾ ਉਹ ਛਿੱਤਰ ਪੌਦੇ ਵਾਲਾ ਜਦੋਂ ਐਟਮ ਆਇਆ ਨਾ ਔਰ ਜਵਾਨਾ ਇੱਧਰ ਆ ਜਾ ਵੀ ਸਾਈਡ 'ਤੇ ਓਏ ਹੋਏ ਸਜਾ ਸਮਝੋ ਕਹਿੰਦਾ ਸਾਈਡ 'ਤੇ ਆ ਜਾ। ਸਰਦੀਆਂ 'ਚ ਪਸੀਨੇ ਨੁੱਚੜ ਗਿਆ ਮੈਂ ਬਲੱਡ ਲੋ। ਮੈਂ ਕਿਹਾ ਕਿਤੇ ਛਡਾਉਣ ਦਾ ਰਿਵਾਜ ਵੀ ਨਹੀਂ ਇੱਥੇ ਤੇ ਨਹੀਂ। ਉਹ ਚਲੋ ਛੱਡੋ ਚੌਰੀ ਸਾਹਿਬ ਉਹ ਚੱਲ ਹੁਣ ਨਾ ਕਰੀਏ ਚੱਲ ਭਾਜਾ ਚੱਲ ਇੱਥੇ ਵੀ ਨਹੀਂ ਰਿਵਾਜ ਹੈਗਾ। ਆਹੋ ਇੱਥੇ ਕੋਈ ਚੱਕਰ ਨਹੀਂ। ਅੱਛਾ ਬਹਿ ਗਿਆ ਮੈਂ ਸਾਹ ਸੁੱਕੇ ਬੁੱਲਾਂ ਦੇ ਸਿਕਰੀ ਓਏ ਤਾਹਰ ਲੋਧੀ ਤੇ ਜਵੇਦ ਤੇ ਬੱਟ ਕੀ ਤੇਰਾ ਲੱਗਦੇ। ਮੈਂ ਜੀ ਮੇਰੇ ਬੌਸ ਨੇ। ਅੱਛਾ ਇੱਥੇ ਬਹਿ ਜਾ। ਉਹ 2 ਕਰੈਕਟਰ ਬਣੇ ਲਾਲ ਟੋਪੇ ਇੱਧਰ ਓਏ ਇੱਧਰ ਆਏ ਜੀ ਸਰ ਇਹ ਬੰਦਾ ਮੇਰਾ ਖਾਸ ਹੈ ਇਹਨੂੰ ਕੰਮ ਦਾ ਨਹੀਂ ਕਹਿਣਾ। ਇਹ ਜਿੱਥੇ ਬਹਿੰਦਾ ਪਵੇ ਜਿੱਥੇ ਜਾਂਦਾ ਜਾਵੇ। ਠੀਕ ਹੈ ਸਰ। ਮੈਂ ਵਾਵਾ ਇੰਜੋਏ ਕੀਤੀ। ਫਿਰ ਇਹ ਤੁਰ ਕਿੰਨੇ ਕਰੈਕਟਰ ਕਹਿਦੀ ਵਾਕ ਕੋਈ ਮੇਰਾ ਰੋਟੀ ਲਈ ਆ ਰਿਹਾ ਕੋਈ ਦੁੱਧ ਲਈ ਆ ਰਿਹਾ ਸੱਚੀ ਮੁੱਚੀ ਦੀ ਬਣਾ ਕੇ ਚਾਹ ਦੁੱਧ ਵਾਲੇ ਡੱਬੇ ਜਿਹੜੇ ਲੰਗਰ ਆਏ ਹੁੰਦੇ ਚੜਾਵੇ ਜਿਹੜੇ ਮੁਲਾਕਾਤ ਦੇ। ਮੈਂ ਨਾ ਹੈਪੀ ਹੋ ਗਿਆ। ਅੱਛਾ ਦਿਲ ਕਰਦਾ ਹੋਣਾ ਕਿ ਵੀ ਇੱਥੇ ਹੀ ਰਹਾਂ। ਮੈਂ ਐਵੇਂ ਅੱਲਾ ਮਾਫੀ ਦੇਵੇ। ਤੁਸੀਂ ਅਗਲੇ ਦਰਖਤ ਦਾ ਵੀ ਪਲਾਨ ਕਰ ਲਿਓ। ਜ਼ਾਹਿਰ ਹੈ ਮੈਂ ਅਗਲਾ ਪੌਦਾ ਲਾ ਕੇ ਆਇਆ ਸੀ ਟਾਹਲੀ ਲਾ ਕੇ ਆਇਆ ਸੀ ਕਿ ਅਗਲੇ ਸਾਲ ਵੀ ਆਉਣਾ ਦੁਬਾਰਾ। ਤੇ ਮੇਰਾ ਬਿਹਾਰ 'ਚ ਮਿਲ ਗਿਆ ਸੀ ਉਦੋਂ ਮੇਰਾ ਲੈਣ ਦਾ ਸ਼ੁਰੂ ਹੋ ਗਿਆ ਸੀ। ਅੱਛਾ ਜੀ ਉਹ ਬਾਰੀ ਚੇਂਜ ਹੋ ਗਈ। ਉੱਥੇ ਚਲੇ ਗਏ ਇੱਦਾਂ ਲਾਈਨ 'ਚ ਬੈਠੇ ਤੇ ਉਹ ਲਿਖਣ ਦੇ ਨਾ ਕੈਦੀਆਂ ਦੇ ਇੱਕ ਕਰੈਕਟਰ ਆਇਆ ਕਹਿੰਦਾ ਪਹਿਲਵਾਨ। ਮੈਂ ਕਿਹਾ ਜੀ 50 ਰੁਪਏ ਦੇ। ਮੈਂ ਕਿਹਾ ਜੀ ਉਹ ਗੱਲ 3 ਮਹੀਨੇ ਕੰਮ ਨਹੀਂ ਕਰਨਾ ਪਏਗਾ। ਮੈਂ ਕਿਹਾ ਯਾਰ ਮੇਰੀ ਮੁਲਾਕਾਤ ਆਉਣ ਵਾਲੀ ਹੈ। ਉਹ ਭਾਈ ਤੂੰ ਮੇਰੇ ਕੋਲ 100 ਲੈ ਲੈ ਜੀ ਹੁਣੇ ਹੀ। ਉਹਲਾ ਜ਼ਿੰਦਗੀ ਤੰਦਰੁਸਤ ਸ਼ਬਾਜ਼ ਮਿਲੋ ਉਹ ਸਾਡੇ ਮਹੱਲੇ ਦਾ ਉਹ ਵੀ ਜੇਲ੍ਹ 'ਚ ਸੀ। ਉਹਨੇ ਮੈਨੂੰ ਵੇਖ ਲਿਆ ਤੇ ਉਹਦੀ ਵਾਲਦਾ ਫੌਤ ਹੋਈ ਤੇ ਦੁਆ ਮੰਗਣ ਦੇ। ਮੈਂ ਕਿਹਾ ਮੁਰਸ਼ਦ ਲਾਲ ਦੇ ਮੰਨਣ ਵਾਲਾ ਹੈਗਾ ਤੇ ਸ਼ਾਇਦ ਕੋਈ ਨਿਆਜ਼ ਵਗੈਰਾ ਦਵਾਈ ਹੋਇਆ। ਉਹਨੇ ਮੈਨੂੰ ਵੇਖ ਕੇ ਨਾ ਫੌਰੀ ਮੂੰਹ ਤੱਕ ਫੇਰਿਆ। ਮੈਂ ਕਿਹਾ ਮੈਨੂੰ ਕਹਿੰਦਾ ਅੱਛੂ। ਮੈਂ ਕਿਹਾ ਹਾਂ ਕੀ ਕਹਿੰਦਾ। ਮੈਂ ਕਿਹਾ 50 ਰੁਪਏ ਮੰਗਦਾ ਠਾ ਉਸੇ ਟਾਈਮ ਸਿਲਸਿਲਾ ਸ਼ੁਰੂ ਦੇ ਜੁੱਤੀ ਲੈ ਜੁੱਤੀ ਦੇ ਜੁੱਤੀ ਲੈ ਜੁੱਤੀ ਉਹੀ ਵਾਕ ਕਲਾ ਬਾਦੀ ਫੌਰੀ ਤੇ ਕਹਿੰਦਾ ਇਹ ਮੇਰਾ ਭਰਾ ਆ ਇਹ ਅੱਛੂ ਖਾਂ ਦਾ ਨਾਂ ਤੇ ਫੈਸਲਾਬਾਦ ਦਾ ਨਾਂ ਹੀ ਤੇ ਫਨਕਾਰ ਹੀ ਬੜਾ ਵੱਡਾ ਇਹਨੂੰ ਕੁਛ ਨਹੀਂ ਕਹਿਣਾ। ਚਲ ਜੀ ਮਾਫੀ ਚਾਹੁੰਦਾ ਮੈਨੂੰ ਭਲਵਾਨ ਜੀ ਖੈਰ ਮੈਨੂੰ ਮਾਫ ਕਰ ਦਿਓ। ਚਲਾ ਅੱਛੂ ਮੈਨੂੰ ਲੈ ਗਿਆ ਆਪਣੀ ਬਾਰੀ। ਉੱਥੇ ਮੈਨੂੰ ਲੰਗਰ ਛਕੜੀ ਦੁੱਧ ਪੱਤੀ ਲੰਗਰ ਕਰਵਾਇਆ ਅਤੇ ਉਸੇ ਰਾਤ ਸ਼ਾਮ ਨੂੰ 8 ਵਜੇ ਮੇਰੀ ਰਿਹਾਈ ਬੋਲ ਗਈ। ਇਹ 2 ਦਿਨ ਪਹਿਲੇ ਵੱਡੀ 2 ਦਿਨ ਪਹਿਲੇ ਮੁਹੰਮਦ ਅਰਸ਼ਦ ਰੇਲਵੇ ਕਾਨੂੰਨੀ ਹਾਜ਼ਰ ਹੋ।
मैं कहा ओके जी, मैं लो जी मिलो जी, मैं जा रहा है, अल्लाह खैर है, अल्लाह खैर, जाओ जाओ। आ गया जी, तरीका सिलसिला शुरू हो गया तरीका का। रात यही सोच के सोना कि सुबह तरीक ते जाना, लेट ना हो जी। अच्छा जी, 2-4 तरीका गया तो मैं पूछा यार की तरीका कार है, कदों जान छुटेगी, कितना तरीका तो जान छुटे। ਉਹ ਨਹੀਂ ਜੁਰਮਾਨਾ ਪਿਆ ਤੁਹਾਨੂੰ ਬਰੀ ਹੋਣ। ਮੈਂ ਕਿੰਨਾ ਕੋ ਆਹੀ 40-50 ਹਜ਼ਾਰ ਰੁਪਏ। ਮੈਂ ਕਿਹਾ ਹੈ ਮੈਂ ਕਤਲ ਕਰ ਬੈਠਾ, ਮੈਂ ਤਾਂ ਦਰਖਤੀ ਬੋਲਿਆ ਨਹੀਂ ਖਾਂ ਸਾਹਿਬ, ਉਹਦੀ ਮਰਜ਼ੀ ਹੈ, ਜਿੰਨੇ ਮਰਜ਼ੀ ਜੁਰਮਾਨਾ ਪਾ ਦੇਣਾ। ਮੈਂ ਕਿਹਾ ਅੱਛਾ, ਉਹ ਬਤਾ ਤਰੀਕਾ ਭੁਗਤ ਰਹੇ। ਉਹ ਦੀ ਐਂਡ ਆਖਰੀ ਤਰੀਕ ਉਹ ਮੈਨੂੰ ਬਾਬਰ ਦੀਵਾਨੇ ਨੇ ਦੱਸਦਾ ਕਿ ਉਸਤਾਦ ਜੀ ਉਹ ਜਿਹੜਾ ਜੱਜ ਵਾ ਨਾ ਉਹ ਇਹਦੇ ਤਸ਼ੀਹ ਆ ਅਤੇ ਰੀਡਰ ਵੀ ਫਿਕਾ ਜਾਫਰੀਆ ਦਾ ਹੀ ਆ, ਅਤੇ ਕੋਈ ਨਹੀਂ ਅੱਲਾਹ ਖੈਰ ਕਰੇ ਤੁਸੀਂ ਉਹਨੂੰ ਆਪਣੀ ਨਾ ਲੈਂਗੁਏਜ ਨੂੰ ਕਹਿ ਦੇਣਾ ਪਹਿਲੇ ਸਾਜਰੇ। ਮੈਂ ਸਾਜਰੇ ਜਾ ਵਜਿਆ ਰੀਡਰ ਨੂੰ, ਮੈਂ ਯਾਦ ਮਤ ਜੀ ਉਹ ਕਰਾ ਟਿਕ ਟਕ ਕਹਿੰਦਾ ਪੀਰ ਮੌਲਾ ਦੀ ਮਦਦ। ਮੈਂ ਕਿਹਾ ਮੁਰਸ਼ਦ ਮਾਤਮੀ ਆ, ਮੌਲਾ ਹੁਸੈਨ ਦੇ ਮੰਨਣ ਵਾਲੇ ਮਲਾਂਗਾ ਸਰਕਾਰ ਕੋਈ ਮਾਫੀ ਦਵਾ ਦੇ। ਅੱਛਾ ਕਿਹੜਾ ਕੇਸ ਹੈ? ਮੈਂ ਕਿਹਾ ਦਰਖਤ ਵਾਲਾ 'ਚ। ਕਹਿੰਦਾ ਬਹਿ ਜਾ ਸਾਈਡ 'ਤੇ। ਬਹਿ ਗਿਆ ਸਾਈਡ ਤੋਂ, ਮੇਰੀ ਵਾਰੀ। ਮੁਹੰਮਦ ਅਰਸ਼ਦ ਹਾਜ਼ਰ ਹੋ। ਉਹ ਜੋ ਹਾਕਰ ਦੇ ਆਵਾਜ਼ ਮਾਰੀ, ਮੈਂ ਲੈ ਉਹ ਐਟਮ ਆ ਗਿਆ ਫਿਰ ਦੁਬਾਰਾ ਵੀ ਚੱਲ ਦੁਬਾਰਾ ਅੰਦਰ। तो मैं कहा जी मोहम्मद जी दरख्त तो आपने काटा। मैं कहा सर लेकिन मैं तो दरख्तों की छां लैनी छड़ती। मैं कहा मैं धुप्पे आना धुप्पे जाना, लेकिन जुर्माना तो आपको देना पड़ेगा। मैं धुप्पे आना धुप्पे जाना, मैनू दरख्त चंगे नहीं लगदे। बुरे लगन मैनू दरख्त मत्थे दुखदे। जिहदा कहंदा यार बंदा मैनू मत्थे दुखदा, ਉਹਦਾ ਮੈਂ ਤੇ ਹੁਣ ਦਰਖਤਾਂ ਵਾਲਾ ਫਲ ਖਾਣਾ ਵੀ ਛੱਡਤਾ। ਛੱਡਤਾ ਜਿਹੜਾ ਜ਼ਮੀਨ ਚੁੱਕਦਾ ਡਿਗਿਆ ਖਾ ਲਈਦਾ, ਲਾ ਕੇ ਨਹੀਂ। ਮੇਰੇ ਲਈ ਦਰਖਤ ਮਰ ਗਏ ਤੇ ਮੈਂ ਦਰਖਤਾਂ ਦੇ ਮਰ ਗਿਆ। ਦਰਖਤਾਂ ਦੇ ਬੇਸ਼ੁਮਾਰ ਦਰਖਤ ਲਾਨਤ ਉਹ ਨਾਲ ਕੋਰਸ ਲੋ ਨਾ ਬੇਸ਼ੁਮਾਰ। ਕੋਰਸ ਕੋ। अच्छा जी, तो आपको जुर्माना तो देना पड़ेगा। मैं कि सर मैं तो कारोबारी कोई नहीं, मैं तो मजदूर आदमी। काम क्या करते? मैं जी मजदूरां नाल जाना, कदी दिहाड़ी लगदी है कदी नहीं लगदी, बस इस तरह ही। मैं तो किसी को 500 रुपया फड़ के लिया तो तुहाडी मेहरबानी, माड़ा बंदा अच्छा चले ठीक है। जो मैं दरख्तां वाली गल की, मैं धुप्पे आना धुप्पे जाना, जज हासा निकल गया लाफ्टर गया। लेकिन मुझे पर्ची दे, ये स्टेट बैंक में जमा करा दी, आप जा सकते। मैं थैंक यू सर। ਇਹ ਵੈਂਡ ਕੇਸ ਦਾ। ਤੇ ਉਸ ਤੋਂ ਬਾਅਦ ਜਦੋਂ ਘਰ ਆਏ ਤੇ ਲੋਕਾਂ ਨੇ ਪੁੱਛਿਆ ਯਾਰ ਕੀ ਬਣਿਆ ਚੋਂ। ਖਾਨ ਸਾਹਿਬ ਤੁਸੀਂ ਇਹ ਵੀ ਕਿਹਾ ਸੀਗਾ ਕਿ ਮੈਂ ਕਿਹੜਾ ਬੰਦਾ ਵੜ ਦਿੱਤਾ, ਇੱਕ ਵਾਰੀ ਮਾਫ ਕਰ ਦਿਓ। ਬੱਚਿਆਂ ਨੂੰ ਵੀ ਕਹਿ ਦਾਂਗਾ ਕਿ ਟਰਾਲੀ। ਹਾਂ ਸਰ ਮੈਂ ਇੱਕ ਵਾਰੀ ਮਾਫ ਕਰ ਦਿਓ। ਮੈਂ ਕਹਿੰਦਾ ਕਿ ਬੰਦਾ ਕਤਲ ਕਰਤਾ, ਮੈਂ ਤੇ ਆਉਣ ਵਾਲੀ ਨਸਲ ਨੂੰ ਕਹਿ ਦਾਂਗਾ ਕਿ ਬੇਟੀ ਦਰਖਤ ਵਾਲਾ ਘਰ ਨਾ ਲਿਓ।